ਸਵਾਗਤ ਹੈ। ਤੇ ਸੋਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਅੱਜ ਦੇ ਦਿਨ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਥੋੜ੍ਹੀ ਜਿਹੀ ਕੋਵਿਡ ਦੇ ਬਾਰੇ ਗੱਲਬਾਤ ਕਰਦੇ ਹਾਂ ਅਤੇ ਆਪਣੇ ਨਾਲ ਕੋਵਿਡ ਦੀ ਜਿਹੜੀ ਇਨਫੋਰਮੇਸ਼ਨ ਆ ਸਾਂਝੀ ਕਰਨ ਦੇ ਲਈ ਜੁੜ ਚੁੱਕੇ ਨੇ ਜਕਾਰਾ ਮੂਵਮੈਂਟ ਤੋਂ ਨਵਦੀਪ ਕੌਰ। ਨਵਦੀਪ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਨਵਦੀਪ, ਕੀ ਜਿਹੜੀ ਰਾਈਟ ਨਾਓ ਕੋਵਿਡ ਨੂੰ ਲੈ ਕੇ ਆંકੜੇ ਨੰਬਰਸ ਜਿਹੜੇ ਉਹ ਕੀ ਦੱਸਦੇ ਨੇ? ਹਾਂਜੀ, ਅੱਜ ਤੋਂ ਕੈਲੀਫੋਰਨੀਆ ਦੇ ਨੰਬਰਸ ਜਿਹੜੇ ਆ ਉਹ 1.8 ਮਿਲੀਅਨ ਤੋਂ ਵੱਧ ਗਏ ਆ, ਰਾਈਟ। ਐਂਡ ਸੋ ਜਿਹੜੇ ਨਵੇਂ ਕੇਸਿਸ ਆ ਅੱਜ ਦੇ ਉਹ ਹੈਗੇ ਆ 46,000 ਅੱਜ ਦੇ ਕੱਲ ਦੇ ਐਕਚੁਅਲੀ ਨੰਬਰਸ, ਰਾਈਟ, ਹੈ ਨਾ। ਸੋ 46,000 ਨਵੇਂ ਕੇਸਿਸ ਕੱਲ ਦੇ ਆ। ਇਸ ਵਿੱਚ 2,000 ਤੋਂ ਪਲੱਸ ਆਪਣੇ ਫ੍ਰਿਜ਼ਨੋ ਕਾਉਂਟੀ ਦੇ ਆ ਔਰ ਫ੍ਰਿਜ਼ਨੋ ਵਿੱਚ ਆ। ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਆਹ 1.8 ਮਿਲੀਅਨ ਆਲ ਟੂਗੇਦਰ ਆ, ਇਹਦੇ ਚ over 1 million ਆਪਣੇ young folks ਦੇ ਆ 18 to 49 years ਤੱਕ, ਰਾਈਟ, ਹੈ ਨਾ। ਸੋ ਆਪਾਂ ਨੂੰ ਜਿਹੜੇ young ਲੋਕ ਆ, ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਏਦਾਂ ਭੀੜ ਚ ਨਾ ਜਾਈਏ, ਆਪਾਂ ਗੈਦਰਿੰਗਸ ਨਾ ਕਰੀਏ, ਤਾਂ ਆਪਾਂ ਕੁਆਰੰਟੀਨ ਕਰੀਏ। ਜਦੋਂ ਆਪਾਂ ਨੂੰ ਲੱਗੇ ਕਿ ਆਪਾਂ ਕੋਈ ਭੀੜ ਚ ਕਿਤੇ ਗਏ ਆ, ਐਕਸਪੋਜ਼ ਹੋਏ ਆ, ਤਾਂ ਫਿਰ ਘਰ ਆ ਕੇ ਕੁਆਰੰਟੀਨ ਕਰੀਏ। ਓਕੇ। ਸੋ ਜਿਹੜੇ ਰਾਈਟ ਨਾਓ ਇਹ ਜਿਹੜਾ ਤੁਸੀਂ ਦੱਸਦੇ ਹੋ 1.8 ਮਿਲੀਅਨ, ਸੋ ਰਾਈਟ ਨਾਓ ਇਹ ਐਕਟਿਵ ਕੇਸਿਸ ਆ ਜਾਂ ਓਵਰਆਲ ਜਿਹੜੇ ਠੀਕ ਵੀ ਹੋ ਚੁੱਕੇ ਉਹ ਵਾਲਾ ਵੀ ਨੰਬਰ ਇਹਦੇ ਵਿੱਚ ਹੀ ਆ? ਨੋ, ਇਹ ਓਵਰਆਲ ਆ, ਜਿੱਦਾਂ ਕੈਲੀਫੋਰਨੀਆ ਦਾ ਨੰਬਰ ਜਿਹੜਾ ਆ। ਪਰ ਇਸ ਹਫ਼ਤੇ ਮੈਂ ਇਹ ਕਹਿਣਾ ਚਾਹੂੰਗੀ ਕਿ 1 out of 150 ਇੱਕ ਬੰਦਾ 150 ਚੋਂ ਹਨਾ ਡਾਇਗਨੋਸ ਹੁੰਦੇ ਆ ਕੋਵਿਡ ਦਾ ਇਸ ਹਫ਼ਤੇ, ਇਸ ਜਿਹੜੇ ਪਿਛਲਾ ਹਫ਼ਤਾ ਲੰਘਦਾ ਗਿਆ, ਰਾਈਟ, ਹੈ ਨਾ। ਠੀਕ ਹੈ। ਸੋ 150 ਜਿਹੜੇ ਟੈਸਟ ਕਰਾ ਰਹੇ ਆ ਜਾਂ ਓਵਰਆਲ ਪਾਪੂਲੇਸ਼ਨ ਦਾ 150 ਚੋਂ ਇੱਕ ਜਾਣਾ ਜਿਹੜਾ ਉਹ ਪੋਜ਼ਿਟਿਵ ਆ ਰਿਹਾ ਹੈ? Actually, it just said ਜਿਹੜੀ ਮੈਂ ਰਿਸਰਚ ਕੀਤੀ ਸੀ, it just said California wide, so I think it's just like even without tests probably. Okay, so hospital capacity ਕਿੱਦਾਂ ਦੀ ਹੈਗੀ ਆ? I know ਵੀ ਫ੍ਰੈਜ਼ਨੋ ਕਾਉਂਟੀ ਦੇ ਵਿੱਚ, ਸੈਨ ਮਕੀਨ ਕਾਉਂਟੀ ਜਿੱਥੇ ਤੇ ਕੋਈ ਵੀ ICUs ਅਵੇਲੇਬਲ ਨਹੀਂ ਆ। ਹਾਂਜੀ, ਹਸਪੀਟਲ ਕਪੈਸਿਟੀ ਹਲੇ ਵੀ ਜ਼ੀਰੋ ਆ। ਆਨੈਸਟਲੀ ਜਿਹੜੇ ਸਾਰੇ ਹਸਪੀਟਲਸ ਆ ਉਹਨਾਂ ਦੀ ਕਪੈਸਿਟੀ ਫੁੱਲ ਆ। ਜਿਹੜੇ ਉੱਥੇ ਦੇ ਹੈਲਥ ਵਰਕਰਸ ਵੀ ਆ, ਉਹਨਾਂ ਨੂੰ ਵੀ ਕੋਵਿਡ ਹੋਣ ਡਿਆ ਆ। ਸੋ ਉਹਨਾਂ ਦੇ ਹੈਲਥ ਵਰਕਰ ਵੀ ਘਟਣ ਰਹੇ ਆ ਤੇ ਫਿਰ ਹੈਲਥ ਵਰਕਰ ਉੱਪਰ ਵੀ ਸਟ੍ਰੇਨ ਪੈ ਰਿਹਾ ਇੰਨਾ ਜ਼ਿਆਦਾ, ਦਬਾਅ ਪੈਣ ਡਿਆ ਕਿ ਏਦਾਂ ਮਦਦ ਕਰਨ ਨੂੰ। ਤੇ ਉਹਨਾਂ ਦੇ ਸੋ ਹਸਪੀਟਲ ਕਪੈਸਿਟੀ ਪੂਰੀ, ICU ਬੰਦ ਤੇ ਹਸਪੀਟਲ ਉਹਦਾ ਵੀ ਕਪੈਸਿਟੀ ਫੁੱਲ ਆ। ਸੋ ਜਿਹੜੇ ਲੋਕੀ ਕੋਵਿਡ ਕਰਕੇ ਨਾ ਜਾਣਾ ਚਾਹਵੇ, ਜਿਹੜੇ ਕਰਕੇ ਹਾਰਟ ਡਿਜ਼ੀਜ਼ ਕਰਕੇ, ਕੋਈ ਆਪਣੀ ਡਾਇਬੀਟੀਜ਼ ਜਾਂ ਫਿਰ ਕੁਛ ਹੋਰ ਰੀਜ਼ਨ ਕਰਕੇ ਜਾਣਾ ਚਾਹਣ, ਉਹਨਾਂ ਲਈ ਵੀ ਫਿਰ ਉਹਨਾਂ ਦੀ ਜਿਹੜੀਆਂ ਕਿਉਰ ਕਰਨ ਵਾਲੀਆਂ ਚੀਜ਼ਾਂ ਆ ਇੰਨੀ ਛੇਤੀ ਹੋ ਸਕਦੀਆਂ, ਉਹ ਵੀ ਉਹਦਾ ਉੱਪਰ ਵੀ ਰਿਸਟ੍ਰੇਨ ਪੈਂਦਾ। ਕਿਉਂਕਿ ਅਗੇਨ ਜਦ ਹਸਪੀਟਲ ਵਰਕਰਸ, ਡਾਕਟਰਸ, ਨਰਸਿਸ ਨੂੰ ਕੋਵਿਡ ਹੋ ਜਾਂਦਾ ਆ ਜਾਂ ਫਿਰ ਉੱਥੇ ਇੰਨਾ ਜ਼ਿਆਦਾ ਕੋਵਿਡ ਉੱਪਰ ਫੋਕਸ ਹੁੰਦਾ ਆ, ਤਾਂ ਫਿਰ ਉਹ ਬਾਕੀ ਲੋਕਾਂ ਦਾ ਵੀ ਆਪਾਂ ਭੁੱਲ ਜਾਂਦੇ ਆ। ਸੋ ਬਾਕੀ ਬਿਮਾਰੀਆਂ ਵਾਲੇ ਵੀ ਉਸ ਚੀਜ਼ ਦੇ ਕਰਕੇ, ਕਿਉਂਕਿ ਸਾਰੇ ਹਸਪੀਟਲ ਕੋਵਿਡ ਕਰਕੇ ਫੁੱਲ ਹੋ ਰਹੇ ਆ, ਬਾਕੀ ਜਿਹੜੇ ਹੋਰ ਮਰੀਜ਼ ਨੇ ਉਹਨਾਂ ਨੂੰ ਵੀ ਦਿੱਕਤਾਂ ਜਿਹੜੀਆਂ ਆ ਉਹ ਆ ਰਹੀਆਂ। ਸੋ ਉਹਨਾਂ ਦੀ ਵੀ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਰਹੀ ਹੈ। ਸੋ ਆਪਾਂ ਇਹੀ ਟਰਾਈ ਕਰਨੀ ਆ ਵੀ ਜਿਹੜਾ ਫਿਜ਼ੀਕਲ ਡਿਸਟੈਂਸਿੰਗ ਆ, 6 ਫੁੱਟ ਦੀ ਦੂਰੀ ਆ, ਮਾਸਕ ਵਗੈਰਾ ਪਹਿਨਣ ਦਾ, ਉਹ ਸਾਰੀਆਂ ਚੀਜ਼ਾਂ ਦਾ ਆਪਾਂ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੀਏ। ਆਪਾਂ ਨੂੰ ਹੁਣ ਸਭ ਨੂੰ ਪਤਾ ਹੈ ਵੀ ਰਾਈਟ ਨਾਓ ਜਿਹੜਾ ਕ੍ਰਿਸਮਸ ਦੇ ਦੌਰਾਨ ਬਹੁਤ ਜ਼ਿਆਦਾ ਲੋਕ ਟਰੈਵਲ ਕਰਦੇ ਆ। CDC ਨੇ ਥੈਂਕਸਗਿਵਿੰਗ 'ਤੇ ਵੀ ਕਿਹਾ ਸੀ ਵੀ ਭਾਈ ਘੱਟ ਟਰੈਵਲ ਕਰਿਓ, ਪਰ ਲੋਕਾਂ ਨੇ ਮੰਨਿਆ ਨਹੀਂ। ਅਤੇ ਆਪਾਂ ਦੇਖ ਰਹੇ ਹਾਂ ਏਅਰਪੋਰਟ ਦੇ ਉੱਤੇ ਫਿਰ ਤਾਂਤਾ ਲੱਗ ਗਿਆ, ਲੋਕਾਂ ਦਾ ਬਹੁਤ ਜ਼ਿਆਦਾ ਟਰੈਵਲ ਕਰ ਰਹੇ ਨੇ। ਹਾਂਜੀ, ਸੋ ਅਗੇਨ ਫॉर ਕ੍ਰਿਸਮਸ ਲਈ ਵੀ ਹਨਾ ਸਾਡੀ ਤਾਂ ਸਲਾਹ ਆ ਕਿ ਪਲੀਜ਼ ਤੁਸੀਂ ਆਪਣੇ ਘਰ 'ਚ ਰਵੋ, ਆਪਣੀ ਫੈਮਿਲੀ ਨਾਲ ਸੈਲੀਬ੍ਰੇਟ ਕਰੋ, ਜਿਨ੍ਹਾਂ ਨਾਲ ਰਹਿੰਦੇ ਆ ਉਹਨਾਂ ਨਾਲ ਸੈਲੀਬ੍ਰੇਟ ਕਰੋ। ਬਿਕੋਜ਼ ਇਹ ਜਿਹੜਾ ਆਪਣਾ ਸਕਾਈ ਰਾਕਟ ਵੀ ਆ ਕੋਵਿਡ ਦੇ ਕੇਸਿਸ ਹੋਏ ਆ, ਇਹ ਆਪਾਂ ਨੂੰ ਦਿਸਿਆ 2 ਹਫ਼ਤੇ ਕ੍ਰਿਸਮਸ ਤੋਂ ਬਾਅਦ, ਜਿੱਦਾਂ ਪਿਛਲੇ, ਰਾਈਟ, ਹੈ ਨਾ। ਕਿਉਂਕਿ ਆਪਣਾ ਜਿਹੜਾ ਟ੍ਰੈਂਡ ਆ ਕੋਵਿਡ ਦਾ ਉਹ ਵੀ 2 ਹਫ਼ਤੇ ਬਾਅਦ ਪਤਾ ਲੱਗਦਾ, ਜਦੋਂ ਤੁਹਾਡੇ ਵਿੱਚ ਬੋਡੀ ਤੇ ਵੜਦੀ ਆ। ਉਹ ਫਿਰ ਲੱਛਣ ਸ਼ੋਅ ਕਰਨ ਨੂੰ, ਜਿੱਦਾਂ ਮੈਂ ਦੱਸਦੀ ਹੁੰਦੀ ਹਾਂ ਕਿ 5 ਤੋਂ 7 ਦਿਨ ਤਾਂ ਲੱਗ ਜਾਂਦੇ ਆ ਔਨ ਐਵਰੇਜ ਲੋਕਾਂ ਦੇ ਏਦਾਂ ਲੱਛਣ ਆਉਣ ਨੂੰ। ਤਾਂ ਉਦੋਂ ਤੱਕ ਤੁਸੀਂ ਇੰਨੇ ਹੋਰਾਂ ਨਾਲ ਮਿਲ ਲੈਂਦੇ ਆ ਤਾਂ ਉਹਨਾਂ ਨੂੰ ਵੀ ਦੇ ਦਿੰਦੇ ਆ, ਰਾਈਟ, ਹੈ ਨਾ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਆਪਣੇ ਜਿਹੜੇ ਹਸਪੀਟਲ ਉਹ ਫੁੱਲ ਕਪੈਸਿਟੀ ਆ, ਆਪਣੇ ਜਿਹੜੇ ਹੈਲਥ ਵਰਕਰਸ ਆ ਉਹਨਾਂ ਦੀ ਫੁੱਲ ਕਪੈਸਿਟੀ ਆ। ਸੋ ਆਪਾਂ ਨੂੰ ਆਪਣਾ ਪਾਰਟ ਹੁਣ ਕਰਨ ਦੀ ਬਹੁਤ ਬਹੁਤ ਜ਼ਰੂਰਤ ਆ ਕਿ ਆਪਾਂ ਹੁਣ ਨਾ ਹੋਰ ਕਿਸੇ ਨਾਲ ਘੁੰਮੀਏ ਫਿਰੀਏ ਜਿਨ੍ਹਾਂ ਨਾਲ ਆਪਾਂ ਰਹਿੰਦੇ ਨਹੀਂ ਹੋ। ਆਪਾਂ ਘਰ ਰਹੀਏ, ਆਲਵੇਜ਼ ਮਾਸਕ ਪਾ ਕੇ ਰੱਖੀਏ, ਤਾਂ ਜਿੱਥੇ ਜਿੱਥੇ ਹੋਵੇ ਉੱਥੇ ਆਪਾਂ 6 ਫੁੱਟ ਦੀ ਦੂਰੀ ਵੀ ਰੱਖੀਏ। ਜੀ
ਜੀ। ਸੋ ਬਿਲਕੁਲ, ਸੋ ਵੈਕਸੀਨ ਨੂੰ ਲੈ ਕੇ ਕੀ ਅਪਡੇਟਸ ਹੈਗੀਆਂ ਆ ਜਿਹੜੇ ਖਾਸ ਕਰਕੇ ਜੇ ਆਪਾਂ ਫਰੈਜ਼ਨੋ ਕਾਉਂਟੀ ਦੇ ਪੁੱਛੀਏ ਵੀ ਇੱਥੇ ਦੇ ਜਿਹੜੇ ਹਸਪੀਟਲਸ ਦੇ ਆ ਹੈਲਥ ਕੇਅਰ ਵਰਕਰਸ ਆ ਕੀ ਇਹਨਾਂ ਦੇ ਵੈਕਸੀਨ ਲੱਗਣੀਆਂ ਸ਼ੁਰੂ ਹੋ ਚੁੱਕੀਆਂ? ਹਾਂਜੀ, ਸੋ ਕੈਲੀਫੋਰਨੀਆ ਦੀ ਜਿਹੜੀ ਫੇਜ਼ਾਂ ਦੇ ਆ, ਕੋਈ ਹਸਪਤਾਲ 'ਚ ਲੱਗਣੀਆਂ ਸ਼ੁਰੂ ਹੋ ਗਈਆਂ ਆ। ਸੋ ਜਿਹੜੀ ਵੈਕਸੀਨ ਆ ਉਹ ਪਹਿਲੋਂ ਹੁਣ ਜਨਵਰੀ ਦੇ ਐਂਡ ਤੱਕ ਆਪਣੇ ਸਿਰਫ ਫਰੰਟ ਲਾਈਨਰਸ ਹੈਲਥ ਕੇਅਰ ਵਰਕਰਸ ਨੂੰ ਮਿਲਣੀਆਂ ਆ, ਰਾਈਟ? ਸੋ ਜਿਹੜੇ ਆਪਣੇ ਹਸਪਤਾਲ 'ਚ ਕੰਮ ਕਰ ਰਹੇ ਨਰਸ, ਡਾਕਟਰਸ ਐਂਡ ਉਹਦਾ ਵੀ ਹੋਰ ਵੀ ਜਿਹੜੀ ਐਡਮਿਨਿਸਟ੍ਰੇਸ਼ਨ 'ਚ ਹੁੰਦੇ ਆ, ਜੈਨੀਟਰਸ ਹੁੰਦੇ ਆ, ਤੇ ਉਸ ਤੋਂ ਬਾਅਦ ਕਿਤੇ ਆਪਾਂ ਨੂੰ ਜਾ ਕੇ ਮਾਰਚ ਤੋਂ ਬਾਅਦ ਹੀ ਮਿਲਣ ਲੱਗਣੀਆਂ ਜਿਹੜੀਆਂ ਨਾਰਮਲ ਪਾਪੂਲੇਸ਼ਨ ਹੈ ਆਪਣੀ, ਓਕੇ। ਹਨਾ? ਸੋ ਇਹ ਦੇਖਣ ਦੀ ਜ਼ਰੂਰਤ ਹੈ। ਸੋ ਐਟਲੀਸਟ ਆਪਣੀ ਐਂਡ ਇਹ ਵੀ ਗੱਲ ਨਹੀਂ ਹੋ ਭਾਜੀ, ਇੱਕ ਗੱਲ ਇਹ ਹੈ ਕਿ ਆਪਾਂ ਸੋਚੇ ਚਲੋ ਇੱਕ ਵਾਰੀ ਜਦੋਂ ਫਿਰ ਹੁਣ ਆਪਾਂ ਵੈਕਸੀਨ ਤੱਕ ਆਪਣੇ ਮਾਸਕ ਪਾਉਣੇ, ਸੋਸ਼ਲ ਡਿਸਟੈਂਸਿੰਗ ਕਰਨੀ, ਤਾਂ ਉਸ ਤੋਂ ਬਾਅਦ ਫਿਰ ਆਪਾਂ ਠੀਕ ਆ ਜਦੋਂ ਵੈਕਸੀਨ ਲੱਗੀ। ਹੂੰ, ਹੂੰ, ਪਰ ਹੂੰ। ਇਹ ਗੱਲ ਨਹੀਂ ਸਹੀ ਹੈਗੀ, ਰਾਈਟ? ਨਾ, ਕਿਉਂਕਿ ਵੈਕਸੀਨ ਵੀ ਜਿਹੜੀ ਹੈ ਜਿੱਦਾਂ ਹੁਣ ਫਾਈਜ਼ਰ ਆ, ਉਹ ਦੋਨੇ ਜਿਹੜੀ ਚਾਹੇ ਮਾਡਰਨ ਆ। ਫਾਈਜ਼ਰ ਆ ਤਾਂ ਹੂੰ। ਮੋਡਰਨਾ ਆ ਜਿਹੜੀ ਹੈ ਨਾ, ਉਹ ਦੋਨੇ ਦੋ ਡੋਸਿਸ ਆ ਉਹਦੇ। ਤਾਂ ਇੱਕ ਦੇ ਫਾਈਜ਼ਰ ਦੇ ਹੈਗੇ ਆ 21 ਦਿਨ ਬਾਅਦ ਦੂਸਰਾ ਡੋਸ ਮਿਲਦਾ, ਤਾਂ ਦੂਸਰੇ ਦੇ ਹੈਗੇ 28 ਦਿਨ ਬਾਅਦ, ਰਾਈਟ? ਹੈ ਨਾ? ਜੀ। ਸੋ ਇਹ ਗੱਲ ਹੈ ਕਿ ਜਦ ਤੱਕ ਤੁਹਾਡੇ ਨੂੰ ਦੋਨੇ ਡੋਸ ਨਹੀਂ ਮਿਲਦੇ, ਤੁਹਾਡੀ ਇਮਿਊਨਿਟੀ ਉੱਥੇ ਹੈ ਨੀ ਗੀ। ਸੋ ਇਹ ਨਹੀਂ ਕਿ ਇੱਕ ਵਾਰੀ ਜਦੋਂ ਆਪਣੇ ਲੱਗੀ ਤਾਂ ਆਪਾਂ ਕਹਿਣਾ ਕਿ ਹੁਣ ਤਾਂ ਆਪਾਂ ਮਾਸਕ ਨਹੀਂ ਪਾਉਣਾ, ਜਿੱਥੇ ਮਰਜ਼ੀ ਘੁੰਮੀਏ ਫਿਰੀਏ, ਰਾਈਟ? ਹੈ ਨਾ? ਤਾਂ ਇਹ ਵੀ ਗੱਲ ਆਪਾਂ ਨੂੰ ਰੱਖਣੀ ਪੈਣੀ ਆ ਕਿ ਜਸਟ ਬਿਕਾਜ਼ ਆਪਾਂ ਨੂੰ ਮਿਲ ਗਈ ਉਹ ਵੈਕਸੀਨ, ਹਲੇ ਇੰਨੀ ਜ਼ਿਆਦਾ ਹੋਰ ਪਾਪੂਲੇਸ਼ਨ ਹੋਣੀ ਹੈ ਜਿਨ੍ਹਾਂ ਨੂੰ ਨਹੀਂ ਮਿਲੀ ਹੋਣੀ, ਜਿਨ੍ਹਾਂ ਨੂੰ ਸਮਰ ਤੱਕ ਜਾ ਕੇ, ਕਿਤੇ ਹੂੰ, ਹੂੰ, ਸਮਰ ਦੇ ਹੂੰ। ਐਂਡ ਤੱਕ ਜਾ ਕੇ ਮਿਲਣੀ ਆ। ਉਦੋਂ ਤੱਕ ਪ੍ਰੋਜੈਕਸ਼ਨ ਇਹ ਆ ਕਿ ਸਮਰ ਦੇ ਐਂਡ ਜਿੱਦਾਂ ਸਤੰਬਰ ਚ ਜਾ ਕੇ, ਹਨਾ, ਸਾਰਿਆਂ ਨੂੰ ਮਿਲੀ ਹੋਣੀ ਚਾਹੀਦੀ ਆ, ਰਾਈਟ? ਹੈ ਨਾ? ਓਕੇ। ਇਹ ਸੋ ਪਰ ਜਾਤੀ ਉਹ ਨਹੀਂ ਮਿਲਦੇ ਕਿ ਆਪਾਂ ਨੂੰ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ, ਬਿਕਾਜ਼ ਜਿਹੜਾ ਨੂੰ ਹਲੇ ਨਹੀਂ ਮਿਲੀ ਤਾਂ ਨਾ ਉਹਨਾਂ ਦੀ ਹਰਡ ਇਮਿਊਨਿਟੀ ਬਣੀ ਆ, ਤਾਂ ਫਿਰ ਉਹਨਾਂ ਲਈ ਉਹ ਆਪਾਂ ਲਈ ਸੋਚੀਏ, ਕੇਅਰ ਕਰੀਏ, ਰਾਈਟ? ਹੈ ਨਾ? ਤਾਂ ਇਹ ਵੈਕਸੀਨ ਕੰਮ ਵੀ ਉਦੋਂ ਹੀ ਕਰਨੀ ਹੈ ਜੇ ਆਪਾਂ ਸਾਰੇ ਲੈਂਦੇ ਆ। ਐਟਲੀਸਟ 70% ਆਫ ਪਾਪੂਲੇਸ਼ਨ ਨੂੰ ਲੈਣੀ ਪੈਂਦੀ ਆ। ਇਸ ਤਰੀਕੇ ਨਾਲ ਆਪਣਾ ਇਮਿਊਨ ਸਿਸਟਮ ਦੇ ਨਾਲ ਹਰਡ ਇਮਿਊਨਿਟੀ ਬਣਦੀ ਕਿ ਸਾਰਿਆਂ ਦੀ, ਹੈ ਨਾ, ਜਿੱਦਾਂ ਉਹ ਆਈ ਡੋਨਟ ਨੋ ਹਰਡ ਇਮਿਊਨਿਟੀ ਕਿੱਦਾਂ ਐਕਸਪਲੇਨ ਕਰਾਂ। ਉਹਨਾਂ ਹਾਂਜੀ, ਦੀ ਬਿਲਕੁਲ ਜੀ ਉਹ ਪਾਵਰ ਇੱਕ ਹਿਸਾਬ ਦੇ ਨਾਲ ਬਣ ਜਾਂਦੀ ਹੈ ਲੜਨ ਦੀ ਜਿਹੜੀ ਆ ਕਹਿ ਲਓ ਵੀ ਸ਼ਕਤੀ ਆ ਉਹ ਸਾਰੇ ਲੋਕਾਂ ਦੇ ਵਿੱਚ ਮਿਲ ਜੁਲ ਕੇ ਜਿਹੜੀ ਉਹ ਆ ਜਾਂਦੀ। ਜਿੱਦਾਂ ਆਪਾਂ ਫਲੂ ਦੇ ਬਾਰੇ ਜਿਹੜੀ ਉਹ ਦੇਖਦੇ ਹਾਂ ਜਾਂ ਹੋਰ ਕਈ ਜਿਹੜੀਆਂ ਬਿਮਾਰੀਆਂ ਆ ਉਸ ਦੇ ਪ੍ਰਤੀ ਜਿਹੜੀ ਹਰਡ ਇਮਿਊਨਿਟੀ ਆ ਜਾਂਦੀ ਵੀ ਬਹੁਤਾਤ ਦੇ ਵਿੱਚ ਮੈਜੋਰਟੀ ਲੋਕਾਂ ਨੂੰ ਆਲਰੇਡੀ ਹੋ ਕੇ ਉਹ ਐਂਟੀਬਾਡੀਜ਼ ਜਿਹੜੀਆਂ ਸਰੀਰ ਦੇ ਵਿੱਚ ਫਿਰ ਉਹ ਰਹਿ ਜਾਂਦੀਆਂ। ਸੋ ਵੈਕਸੀਨ ਨੇ ਉਹ ਚੀਜ਼ ਕੰਮ ਕਰਨ ਦੇ ਵਿੱਚ ਤੇਜ਼ੀ ਜਿਹੜੀ ਆ ਉਹ ਲੈ ਕੇ ਆਉਣੀ ਆ। ਸੋ ਹਰਡ ਇਮਿਊਨਿਟੀ ਹੀ ਇਨ ਦੀ ਐਂਡ ਜਿਹੜੀ ਆ ਮੇਨ ਜਿਹੜਾ ਕੰਮ ਕਰਦੀ ਆ ਕੋਈ ਕਿਸੇ ਵੀ ਇੱਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹਨਾਂ ਤੋਂ ਜਿਹੜਾ ਬਚਣ ਦੇ ਲਈ। ਸੋ ਰੀਸੈਂਟਲੀ ਆਪਾਂ ਦੇਖਿਆ ਵੀਕਐਂਡ ਦੇ ਉੱਤੇ ਸੈਟਰਡੇ ਨੂੰ ਸੈਕਰਾਮੈਂਟੋ 'ਚ ਫਾਰਮਰਸ ਦੇ ਹੱਕ ਦੇ ਵਿੱਚ ਰੈਲੀ ਹੋਈ, ਫਿਰ ਐਤਵਾਰ ਨੂੰ LA ਦੇ ਵਿੱਚ ਵੀ ਹੋਈ। ਸੋ ਆਪਾਂ ਦੇਖਿਆ ਸੀ ਵੀ ਅੱਜ ਤੋਂ ਕੁਛ ਵੀਕ ਪਹਿਲਾਂ ਜਿਹੜੇ ਆ SF ਦੇ ਵਿੱਚ ਵੀ ਜਿਹੜੀ ਉਹ ਜਿੱਦਾਂ ਰੈਲੀ ਹੋਈ ਸੀ। ਸੋ ਜਿਨ੍ਹਾਂ ਨੇ ਉੱਥੇ ਗਏ ਨੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ? ਹਾਂਜੀ, ਸੋ ਜੇ ਤੁਸੀਂ ਕੋਈ ਰੈਲੀ ਤੇ ਗਏ ਆ ਤਾਂ ਤੁਸੀਂ ਆਪਣੀ ਗੱਡੀ ਚੋਂ ਬਾਹਰ ਨਿਕਲੇ ਆ, ਆਪਣੀ ਫੈਮਿਲੀ ਤੋਂ ਇਲਾਵਾ ਹੋਰਾਂ ਨਾਲ ਵੀ ਏਦਾਂ ਮਿਲੇ ਆ। ਸੋ ਬਹੁਤ ਜ਼ਰੂਰੀ ਆ। ਆਈ ਮੀਨ, ਹੋਪ ਤੁਸੀਂ ਮਾਸਕ ਪਾਇਆ ਹੋਵੇ, ਪਰ ਜੇ ਤੁਸੀਂ ਨਹੀਂ ਪਾਇਆ ਜਾਂ ਫਿਰ ਜਿਨ੍ਹਾਂ ਨਾਲ ਤੁਸੀਂ ਘੁੰਮਦੇ ਸੀ ਉਹਨਾਂ ਨੇ ਨਹੀਂ ਪਾਇਆ, ਬਹੁਤ ਜ਼ਰੂਰੀ ਆ ਕਿ ਤੁਸੀਂ ਹੁਣ ਆਪਣੇ ਆਪ ਨੂੰ ਕੁਆਰੰਟਾਈਨ ਕਰੋ ਘਰ 'ਚ। ਓਦਾਂ ਐਵਰੇਜ ਜਿਹੜੀ ਆਪਣੀ ਕਾਉਂਟੀ ਆਪਣੀ CDC ਗਾਈਡਲਾਈਨਸ ਕਹਿੰਦੇ, ਉਹ ਕਹਿੰਦੇ 10 ਦਿਨ ਐਟਲੀਸਟ ਕੁਆਰੰਟਾਈਨ ਕਰੋ। ਪਰ ਆਪਾਂ ਨੂੰ ਪਤਾ ਆ ਲੋਕਾਂ ਨੂੰ ਕੰਮ ਤੇ ਜਾਣਾ ਪੈਂਦਾ ਜਾਂ ਫਿਰ ਹੋਰ ਕੁਛ। ਸੋ ਜੇ ਤੁਹਾਨੂੰ ਬਾਹਰ ਜਾਣਾ ਪਵੇ ਜ਼ਰੂਰੀ, ਉਹ ਤੁਸੀਂ ਫਿਰ ਮਾਸਕ ਪਾ ਕੇ ਆਲਵੇਜ਼ ਜਾਵੋ, ਤਾਂ ਹਰੇਕ ਟਾਈਮ 6 ਫੁੱਟ ਦੂਰੀ ਰੱਖੋ ਲੋਕਾਂ ਤੋਂ। ਤੇ ਨਾਲ ਜੇ ਤੁਸੀਂ ਘਰੋਂ ਕੰਮ ਕਰਦੇ ਜਾਂ ਫਿਰ ਤੁਹਾਡੇ ਘਰ 'ਚ ਤੁਸੀਂ ਇਕੱਲੇ ਸੀਗੇ ਜਿਹੜੇ ਗਏ ਸੀ ਪ੍ਰੋਟੈਸਟ ਤੇ, ਪਰ ਹੋਰ ਕੋਈ ਨਹੀਂ ਗਏ, ਹੋਰ ਆਪਣੇ ਪਰਿਵਾਰ ਤੋਂ ਵੀ ਕੁਆਰੰਟਾਈਨ ਕਰੋ, ਅਲੱਗ ਰਵੋ। ਐਟਲੀਸਟ 7 ਦਿਨ ਹੀ ਅਲੱਗ ਰਵੋ, ਕਿਉਂਕਿ ਜਿੱਦਾਂ ਮੈਂ ਦੱਸੀ ਜਾਂਦੀ ਕਿ 5 ਤੋਂ 7 ਦਿਨ ਵਿੱਚ ਤੁਹਾਡੀ ਜਿਹੜੀ ਲੱਛਣ ਸ਼ੋ ਹੁੰਦੇ ਆ ਉਹ 5 ਤੋਂ 7 ਦਿਨ ਐਵਰੇਜ ਲੱਗਦੇ ਮੋਸਟ ਲੋਕਾਂ ਦੇ। ਕੋਈ ਹੈਗੇ ਜਿਨ੍ਹਾਂ ਦੇ 2 ਦਿਨ ਲੱਗਦੇ, ਕੋਈ ਹੈਗੇ ਜਿਨ੍ਹਾਂ ਦੇ 14 ਦਿਨ ਬਾਅਦ ਹੁੰਦੇ, ਪਰ ਐਵਰੇਜ ਹੈਗੇ 5 ਤੋਂ 7 ਦਿਨ। ਸੋ ਐਟਲੀਸਟ 5 ਤੋਂ 7 ਦਿਨ ਤੱਕ ਤਾਂ ਐਟਲੀਸਟ ਤੁਸੀਂ ਆਪਣੀ ਕੁਆਰੰਟਾਈਨ ਕਰੋ, ਆਈਸੋਲੇਸ਼ਨ ਵਿੱਚ ਰਵੋ, ਅਲੱਗ ਰਵੋ ਜਿੱਦਾਂ, ਹਨਾ। ਤੇ ਜੇ ਕਦੀ ਬਾਹਰ ਜਾਣਾ ਪਵੇ ਉਹ ਵੀ ਐਸੈਂਸ਼ੀਅਲ ਰੀਜ਼ਨ ਲਈ ਜਾਵੋ, ਤੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਕਰਨਾ ਬਹੁਤ ਜ਼ਰੂਰੀ ਆ। ਤੇ ਜੇ ਤੁਹਾਨੂੰ ਕੋਈ ਲੱਛਣ ਆਉਣ ਲੱਗ ਪਏ ਇਸ ਟਾਈਮ ਦੇ ਵਿੱਚ, ਤਾਂ ਤੁਸੀਂ ਪਲੀਜ਼ ਆਪਣਾ ਜਾ ਕੇ ਟੈਸਟ ਕਰਾ ਕੇ ਆ ਜਾਓ, ਰਾਈਟ? ਸੋ ਕਨਫਰਮ ਕਰਨ ਨੂੰ, ਕਿਉਂਕਿ ਕੋਈ ਹੋਰ ਵੀ ਹੋ ਸਕਦਾ, ਕੋਲਡ ਵੀ ਹੋ ਸਕਦਾ ਮਾਈਨਰ, ਰਾਈਟ? ਪਰ ਆਪਣਾ ਇਹ
ਕੋਈ ਸ਼ੱਕ ਡਾਊਟਸ ਨੂੰ ਕਲੀਅਰ ਕਰਨਾ। ਬਿਲਕੁਲ ਹਾਂਜੀ ਜੀ ਸੋ ਬਿਲਕੁਲ ਸੋ ਬਹੁਤ ਬਹੁਤ ਥੈਂਕ ਯੂ ਨਵਦੀਪ ਤੁਸੀਂ ਸਾਡੇ ਨਾਲ ਜੁੜੇ ਇਹ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕੀਤੀ ਤੇ ਨੈਕਸਟ ਵੀਕ ਫਿਰ ਆਪਾਂ ਗੱਲਬਾਤ ਕਰਾਂਗੇ ਜੀ ਥੈਂਕ ਯੂ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਜੀ ਪੰਜਾਬੀ ਰੇਡੀਓ